ਅਗਲੀ ਗੱਲ ਕਰੀਏ ਸੀਬੀਸੀ ਦੀ ਜਿਹੜੀ ਰਿਪੋਰਟ ਆਈ ਹੈ ਭਾਰਤ ਕੈਨੇਡਾ ਸੰਬੰਧਾਂ ਦੇ ਉੱਤੇ, ਤੇ ਜੇਕਰ ਆਪਾਂ ਇਹਨੂੰ ਡੀਕੋਡ ਕਰਨ ਦਾ ਯਤਨ ਕਰੀਏ, ਜੇਕਰ ਇਸ ਰਿਪੋਰਟ ਦੇ ਅੰਸ਼ਾਂ ਤੇ ਗੌਰ ਕਰੀਏ ਤਾਂ ਕਿਹਦੇ ਵੱਲ ਇਹ ਹਵਾਲਾ ਕਰਦੀ ਹੈ, ਕੀ ਇਹ ਕਿਹੜੇ ਤੱਥਾਂ ਦੇ ਉੱਤੇ ਆਧਾਰਿਤ ਹੈ ਜੀ ਰਿਪੋਰਟ? ਸੋ ਐਵਨ ਡਾਇਰ ਹੈਗੇ ਆ ਸੀਬੀਸੀ ਦੇ ਜਰਨਲਿਸਟ, ਉਹਨਾਂ ਨੇ ਕਾਫੀ ਐਕਸਟੈਂਸਿਵ ਐਨਾਲਿਸਿਸ ਰਿਪੋਰਟ ਉਹਨਾਂ ਨੇ ਸੀਬੀਸੀ ਦੇ ਉੱਤੇ ਜਾਰੀ ਕੀਤੀ। ਉਹ ਕਹਿੰਦੇ ਵੀ ਜਿਹੜਾ ਇੰਡੀਆ ਤੇ ਭਾਰਤ ਦੇ ਜਿਹੜੇ ਇੰਡੀਆ ਤੇ ਕੈਨੇਡਾ ਦੇ ਜਿਹੜੇ ਸੰਬੰਧ ਸੁਧਰਨੇ ਸ਼ੁਰੂ ਹੋਏ ਆ, ਵੀ ਉਹਨਾਂ ਵਿੱਚ ਪ੍ਰੋਗਰੈਸ ਹੈ, ਪਰ ਕਈ ਜਿਹੜੇ ਗਰੁੱਪਸ ਹੈਗੇ ਆ ਕੈਨੇਡਾ ਦੇ ਵਿੱਚ ਰਹਿੰਦੇ ਆ, ਉਹ ਇਹ ਮੰਨ ਰਹੇ ਆ ਵੀ ਉੱਤੋਂ ਤਾਂ ਇਹ ਇਦਾਂ ਚੱਲ ਰਿਹਾ ਵੀ, ਪਰ ਥੱਲੇ ਕੁਛ ਇੰਨਾ ਜ਼ਿਆਦਾ ਚੇਂਜ ਨਹੀਂ ਹੋਇਆ। ਸੋ ਜਿਹੜੀ ਬੈਕਗਰਾਉਂਡ ਤਾਂ ਆਪਾਂ ਇੱਥੇ ਕਾਫੀ ਜ਼ਿਆਦਾ ਕਵਰ ਕਰਦੇ ਰਹਿੰਦੇ ਆ, ਹਨਾ, ਵੀ ਭਾਈ ਨਿੱਜਰ ਦੀ ਜਿਹੜੀ ਕਤਲ ਹੋਇਆ ਤੇ ਉਸ ਤੋਂ ਬਾਅਦ ਜਿਹੜਾ ਜਸਟਿਨ ਟਰੂਡੋ ਨੇ ਕਿਹਾ ਜਿਹੜੇ ਬਾਕੀ ਸਾਰੇ ਸੰਬੰਧਾਂ ਦੇ ਵਿੱਚ ਨਿਘਾਰ ਆਇਆ, ਡਿਪਲੋਮੈਟਿਕ ਇੱਕ ਦੋਨੇ ਮੁਲਕਾਂ ਦੇ ਇੱਕ ਦੂਜੇ ਨੂੰ ਕੱਢੇ। ਉਸ ਤੋਂ ਬਾਅਦ ਹੁਣ ਜਦੋਂ ਦੇ ਮਾਰਕ ਕਾਰਨੀ ਆਇਆ, ਮਾਰਕ ਕਾਰਨੀ ਨੇ ਜਿਹੜਾ ਉਹ ਸੰਬੰਧਾਂ ਨੂੰ ਪੁੱਠਾ ਗੇੜਾ ਦੇਣਾ ਸ਼ੁਰੂ ਕੀਤਾ, ਵੀ ਪਹਿਲਾਂ ਕਨਾਨਾਸਕੀਜ਼ ਦੇ ਵਿੱਚ G7 ਦੀ ਮੀਟਿੰਗ ਦੇ ਉੱਤੇ ਪ੍ਰਧਾਨ ਮੰਤਰੀ ਮੋਦੀ ਨੂੰ ਸੱਦਿਆ, ਤੇ ਫਿਰ ਉਸ ਤੋਂ ਬਾਅਦ ਐਗਰੈਸਿਵਲੀ ਵੀ ਜਿਹੜੇ ਮਿਨਿਸਟਰ ਸਿੱਧੂ ਆ ਉਹਦਾ ਪੰਜਾਬ ਜਾਣਾ, ਅਨੀਤਾ ਆਨੰਦ ਦਾ ਪੰਜਾਬ ਕਹਤਾ ਇੰਡੀਆ ਜਾਣਾ, ਅਨੀਤਾ ਆਨੰਦ ਦਾ ਇੰਡੀਆ ਜਾਣਾ, ਤੇ ਜਿਹੜੀ ਟ੍ਰੇਡ ਟਾਕ ਆ ਉਹ ਬਹੁਤ ਜ਼ਿਆਦਾ ਐਗਰੈਸਿਵ ਲੈਵਲ ਤੇ ਸ਼ੁਰੂ ਕੀਤੀ ਹੋਈ ਹੈ। ਵੀ ਇਨਫੈਕਟ ਪਿਛਲੇ ਹਫ਼ਤੇ ਜਿਹੜੀ ਕੈਨੇਡਾ ਨੇ ਇੰਡੀਆ ਨਾਲ ਇੱਕ ਸੰਧੀ ਕੀਤੀ ਹੈ, ਜਿਹਦੇ ਵਿੱਚ $3 ਬਿਲੀਅਨ ਦੀ ਯੂਰੇਨੀਅਮ ਇੰਡੀਆ ਨੂੰ ਕੈਨੇਡਾ ਵੱਲੋਂ ਸਪਲਾਈ ਕੀਤੀ ਜਾਊਗੀ ਅਗਲੇ 5 ਸਾਲਾਂ ਦੇ ਵਿੱਚ। ਸੋ ਜਿਹੜੇ ਇਹ ਟ੍ਰੇਡ ਸਮਝੌਤੇ ਕੀਤੇ ਜਾ ਰਹੇ ਆ, ਪਰ ਐਟ ਦਾ ਸੇਮ ਟਾਈਮ ਜਿਹੜੀ RCMP ਵੱਲੋਂ ਸੋ ਜਿਹੜੀ ਵਰਲਡ ਸਿੱਖ ਐਸੋਸੀਏਸ਼ਨ ਹੈਗੀ ਹੈ, ਵਰਲਡ ਸਿੱਖ ਆਰਗੇਨਾਈਜੇਸ਼ਨ ਹੈਗੀ ਹੈ, ਇਸ ਰਿਪੋਰਟ ਦੇ ਮੁਤਾਬਕ ਵੀ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਤੇ RCMP ਵੱਲੋਂ ਹਜੇ ਵੀ ਜਿਹੜੇ ਨੋਟਿਸ ਜਿਹੜੇ ਇੱਥੇ ਕੈਨੇਡਾ ਦੇ ਵਿੱਚ ਐਕਟਿਵਿਸਟ ਹੈਗੇ ਉਹਨਾਂ ਨੂੰ ਦਿੱਤੇ ਜਾ ਰਹੇ ਵੀ ਤੁਹਾਡੀ ਜਾਨ ਨੂੰ ਖਤਰਾ ਹੈ। ਸੋ ਉਹ ਗੱਲ ਵੀ ਪੈਰਲਲ ਚੱਲ ਰਹੀ ਹੈ। ਜਿਹੜੇ ਇੰਡੀਆ ਦੇ ਨਵੇਂ ਹਾਈ ਕਮਿਸ਼ਨਰ ਕੈਨੇਡਾ ਦੇ ਵਿੱਚ ਲਾਏ ਗਏ ਆ ਪਟਨਾਇਕ, ਉਹਨਾਂ ਦੇ ਕਹਿਣ ਦੇ ਮੁਤਾਬਕ ਵੀ ਇੰਡੀਆ ਤਾਂ ਇਦਾਂ ਕਰਦਾ ਨਹੀਂ ਗਾ ਦਿਨੇਸ਼ ਪਟਨਾਇਕ। ਸੋ ਬਿਲਕੁਲ ਹੀ ਇਸ ਗੱਲ ਤੋਂ ਮੁੱਕਰ ਰਹੇ ਆ ਵੀ ਨਹੀਂ, ਇੰਡੀਆ ਤਾਂ ਇਹ ਹੈ ਨਹੀਂਗਾ, ਵੀ ਇਹ ਤਾਂ ਸਿੱਖਾਂ ਦੀ ਆਪਸ ਦੀ ਲੜਾਈ ਆ ਜਿਹੜੀ ਇਹ ਚੀਜ਼ ਹੋਈ ਹੈ। ਜਿਹੜਾ ਇੰਡੀਆ ਨੇ ਸ਼ੁਰੂ ਤੋਂ ਆਪਣਾ ਇੱਕ ਰਿਟੋਰਿਕ ਹੈ, ਇੱਕ ਜਿਹੜੀ ਉਹਨਾਂ ਨੇ ਬਿਆਨ ਬਣਾ ਕੇ ਰੱਖੇ ਹੋਏ ਆ, ਜਦ ਕਿ RCMP ਸੀਸਿਸ ਜਿਹੜੀ ਕੈਨੇਡੀਅਨ ਅਥਾਰਟੀਜ਼ ਆ, ਬਿਲਕੁਲ ਉਹ ਕਹਿ ਰਹੀਆਂ ਵੀ ਨਹੀਂ, ਇਹ ਨਹੀਂਗਾ, ਵੀ ਇਹ ਤਾਂ ਡਾਇਰੈਕਟ ਇੰਟਰਫੇਰੈਂਸ ਹੈਗੀ ਆ। ਪਰ ਉਹਦੇ ਵਿੱਚ ਵੀ ਹੁਣ ਬਾਹਰੋਂ ਜੇ ਤੁਸੀਂ ਖਬਰਾਂ ਪੜ੍ਹਦੇ ਹੋ ਤਾਂ ਇਦਾਂ ਲੱਗਦਾ ਵੀ ਕੈਨੇਡਾ ਤੇ ਇੰਡੀਆ ਦੇ ਜਿਹੜੇ ਸੰਬੰਧ ਆ ਉਹ ਬਿਲਕੁਲ ਸੁਧਰ ਚੁੱਕੇ ਆ, ਪਰ ਜਿਹੜੀ ਉਹਦੀ ਅੰਡਰਲਾਈਨ ਹੈਗੀ ਜਿਹੜੀਆਂ ਏਜੰਸੀਜ਼ ਦੇ ਵਿੱਚ ਸਟਿਲ ਕਹਿੰਦੇ ਵੀ ਇਸ ਰਿਪੋਰਟ ਦੇ ਮੁਤਾਬਕ ਵੀ ਖਿੱਚੋਤਾਣ ਹੈ। ਸਟਿਲ RCMP ਨੂੰ ਹਜੇ ਵੀ ਉਹ ਇਸ਼ੂ ਕਰਨੇ ਪੈ ਰਹੇ ਆ ਤੇ ਉਹ ਮੋਨੀਟਰ ਕਰ ਰਹੇ ਆ। ਸੋ ਇਹਦੇ ਵਿੱਚ ਜਿਹੜੀ ਬੜੀ ਨਾ ਆਰਟੀਕਲ ਦੇ ਐਂਡ ਦੇ ਵਿੱਚ ਜਿਹੜੇ ਨਾ ਫਾਰਮਰ ਸੀਸਿਸ ਦੇ ਚੀਫ ਹੈ, ਉਹਨਾਂ ਨੇ ਵਾਰਡ ਐਲਕੌਕ, ਸੋ ਉਹ ਪਹਿਲਾਂ ਸੀਸਿਸ ਦੇ ਡਾਇਰੈਕਟਰ ਰਹੇ ਆ, ਉਹਨਾਂ ਨੇ ਕਹਿੰਦੇ ਵੀ ਸੀਸਿਸ ਦਾ ਵੀ ਸਾਨੂੰ ਵੀ ਮੈਨੂੰ ਲੱਗਦਾ ਉਹ ਸਿਟਿੰਗ ਉਹ ਨਹੀਂ ਹੈਗਾ ਵੀ, ਪਰ ਸੀਸਿਸ ਨੂੰ ਇਸ ਗੱਲ ਦੀ ਸਮਝ ਹੈ ਵੀ ਜਿਹੜੀ ਇੰਡੀਆ ਨੇ ਇਹ ਕੰਮ ਕਰਨਾ ਹੀ ਕਰਨਾ ਹੈ, ਕਿਉਂਕਿ ਇੰਡੀਆ ਸ਼ੁਰੂ ਤੋਂ ਕੈਨੇਡਾ ਨੂੰ ਇਹ ਗੱਲ ਕਹਿ ਰਿਹਾ ਵੀ ਜਿਹੜੀ ਖਾਲਿਸਤਾਨ ਪ੍ਰੋਬਲਮ ਹੈਗੀ ਹੈ ਜਿਹੜੀ ਕੈਨੇਡਾ ਦੀ ਧਰਤੀ ਤੋਂ ਚੱਲਦੀ ਹੈ, ਵੀ ਉਹ ਇੰਡੀਆ ਉਸ ਗੱਲ ਨੂੰ ਪਸੰਦ ਨਹੀਂ ਕਰਦਾ ਤੇ ਉਹ ਹਮੇਸ਼ਾ ਕੈਨੇਡਾ ਦੀ ਸਰਕਾਰ ਤੇ ਪ੍ਰੈਸ਼ਰ ਪਾਉਣਾ ਚਾਹੁੰਦਾ ਹੈ। ਪਰ ਕਿਉਂਕਿ ਹੁਣ ਇੰਡੀਆ ਇਸ ਐਕਟ ਦੇ ਵਿੱਚ ਫੜਿਆ ਗਿਆ, ਕੈਨੇਡਾ ਨੂੰ ਇਹ ਲੱਗਦਾ ਵੀ ਹੁਣ ਉਹ ਬਹੁਤ ਕੇਅਰਫੁਲੀ ਚੱਲੂਗੇ ਜੀ, ਵੀ ਹੁਣ ਉਹ ਵੀ ਜਿਵੇਂ ਪਹਿਲਾਂ ਤਾਂ ਸ਼ਰੇਆਮ ਹੀ ਹੋ ਗਏ ਸੀਗੇ ਵੀ ਇੰਡੀਆ ਸ਼ਰੇਆਮ ਕੋਈ ਇਦਾਂ ਦਾ ਕੰਮ ਨਹੀਂ ਕਰੂਗਾ। ਪਰ ਉਹ ਨਾਲ ਹੀ ਇਹ ਗੱਲ ਕਹਿ ਰਹੇ ਆ ਵੀ ਸੀਸਿਸ ਨੂੰ ਇਸ ਗੱਲ ਦਾ ਪਤਾ ਵੀ ਹੈ ਵੀ ਸਾਨੂੰ ਕਨਸਟੈਂਟਲੀ ਇਸ ਗੱਲ ਨੂੰ ਮੋਨੀਟਰ ਕਰਨਾ ਪੈਣਾ ਜੀ। ਸਹੀ ਹੈ, ਵੀ ਸਾਨੂੰ ਨਿਗਾਹ ਰੱਖਣੀ ਪੈਣੀ ਹੈ ਵੀ ਇਹ ਕਿਵੇਂ ਹੋ ਰਿਹਾ ਹੈ ਜੀ। ਅੰਸ਼ ਤਾਂ ਵੈਸੇ ਤਕਰੀਬਨ ਜੇ ਦੇਖਿਆ ਤਾਂ ਸਾਰੇ ਕਵਰ ਕੀਤੇ ਹੋਏ ਨੇ, ਪਰ ਕੀ ਹੁਣ ਵਾਕਈ ਕੈਨੇਡਾ ਸਰਕਾਰ ਇਸ ਐਂਗਲ ਤੋਂ ਵੀ ਸੋਚਦੀ ਹੈ ਜਾਂ ਉਹਨਾਂ ਦਾ ਜਿਹੜਾ ਨਜ਼ਰੀਆ ਉਹ ਕੁਛ ਹੋਰ ਹੈ, ਕੁਛ ਹੋਰ ਤਰੀਕੇ ਦੀਆਂ ਉਹਨਾਂ ਦੀਆਂ ਜਿਹੜੀਆਂ ਆਪਾਂ ਦੇਖਦੇ ਨਾ, ਜਦੋਂ ਕੋਈ ਬੰਦਾ ਕੋਈ ਸਰਕਾਰ ਇਸ ਤਰ੍ਹਾਂ ਦੇ ਦੌਰ ਦੇ ਵਿੱਚੋਂ ਲੰਘ ਰਹੀ ਹੁੰਦੀ ਹੈ, ਫਿਰ ਉਹਦੀਆਂ ਜਿਹੜੀਆਂ ਤਰਜੀਹਾਂ ਨੇ, ਉਹਦੀ ਜਿਹੜੀ ਪ੍ਰੈਫਰੈਂਸਿਸ ਨੇ, ਉਹ ਤੈਅ ਕਰਦੀਆਂ ਕਿ ਇਹ ਗੱਲ ਜਾਊਗੀ ਕਿੱਧਰ ਨੂੰ। ਜੇਕਰ ਤਾਂ ਉਹਦੀਆਂ ਤੈਹਾਂ ਮਤਲਬ ਤਰਜੀਹਾਂ ਉਹਦੀਆਂ ਪ੍ਰੈਫਰੈਂਸਿਸ ਉਹੀ ਨੇ ਜਿਹੜੀਆਂ ਲਿਬਰਲ ਸਰਕਾਰ ਦੇ ਪਹਿਲਾਂ ਸੀਗੀਆਂ, ਜਸਟਿਨ ਟਰੂਡੋ ਜਿਸ ਤਰੀਕੇ ਨਾਲ ਹਾਊਸ ਆਫ ਕਾਮਨਸ ਦੇ ਵਿੱਚ ਖੜ ਕੇ ਕਹਿੰਦੇ ਰਹੇ, ਤਾਂ ਉਹ ਤਾਂ ਹੋਰ ਹੈ। ਪਰ ਆਪਾਂ ਦੇਖਦੇ ਹਾਂ ਵੀ ਉਸ ਤੋਂ ਬਾਅਦ ਕੈਨੇਡਾ ਅਮਰੀਕਾ ਦੇ ਰਿਸ਼ਤੇ ਵੀ ਕੋਈ ਬਾਹਲੇ ਸੁਖਾਵੇਂ ਨਹੀਂ ਗੇ, ਟੈਰਿਫਸ ਦੀ ਦੌੜ ਚੱਲ ਰਹੀ ਹੈ, ਔਰ ਇਸ ਵੇਲੇ ਦੁਨੀਆ ਭਰ ਦੇ ਵਿੱਚ ਇੱਕ ਜੱਦੋਜਹਿਦ ਇਹ ਹੈ ਵੀ ਕਿਵੇਂ ਨਾ ਕਿਵੇਂ ਸੈੱਟ ਕਰਕੇ ਜਿਹੜਾ ਆਪਣਾ ਅਗਲੇ 10 ਸਾਲਾਂ ਦਾ ਵਪਾਰ ਹੈ ਉਹਦੇ ਜਿਹੜੇ ਟੀਚੇ ਉਹ ਮਿੱਥੇ ਜਾਣ। ਸੋ ਉਸ ਐਂਗਲ ਤੋਂ ਹੀ ਮੇਰਾ ਖਿਆਲ ਚੀਜ਼ਾਂ ਦੇਖੀਆਂ ਜਾਣਗੀਆਂ। ਸੋ ਜਿਹੜੀ ਇਹ ਸੋਸਾਇਟੀ ਹੈ ਮਲਟੀਪੋਲਰ ਹੋ ਰਹੀ ਹੈ ਜੀ, ਮਤਲਬ ਪਹਿਲਾਂ ਦੁਨੀਆ ਦਾ ਇੱਕੋ ਧੜਾ ਹੁੰਦਾ ਸੀਗਾ ਅਮਰੀਕਾ,
ਹੂੰ। ਤੇ ਅਮਰੀਕਾ ਤੋਂ ਹੀ। ਸੋ ਜਿਹੜੀ ਅਮਰੀਕਾ ਨਾਲ ਕੈਨੇਡਾ ਦੇ ਸੰਬੰਧ ਬਣਦੇ ਸੀਗੇ, ਜਦੋਂ ਜਿਹੜਾ ਜਸਟਿਨ ਟਰੂਡੋ ਨੇ ਵੀ ਦਿੱਤਾ, ਉਹ ਅਮਰੀਕਾ ਨਾਲ ਰਲ ਕੇ ਦਿੱਤਾ। ਸਾਰੀਆਂ ਰਿਪੋਰਟਾਂ ਦੇ ਵਿੱਚ ਇਹ ਸੀਗਾ ਵੀ ਫਾਈਵ ਆਈਜ਼ ਤੋਂ ਸਾਰੀ ਸਰਵੇਲੈਂਸ ਡੇਟਾ ਮਿਲਿਆ, ਸਾਰੀ ਵੀਡੀਓ ਮਿਲੀ ਹੈ। ਅਮਰੀਕਾ ਨੇ ਨਿਖਿਲ ਗੁਪਤਾ ਨੂੰ ਅਰੈਸਟ ਕੀਤਾ, ਉਹ ਸਾਰਾ ਕੁਝ ਚੱਲ ਰਿਹਾ ਸੀਗਾ। ਹੁਣ ਇਸ ਆਰਟੀਕਲ ਦੇ ਵਿੱਚ ਵੀ ਇਹ ਗੱਲ ਕਵਰ ਕੀਤੀ ਗਈ ਹੈ ਵੀ ਜਿਹੜਾ ਇਹਦੇ ਵਿੱਚ ਜਿਹਨੇ ਸਾਰਾ ਕੁਝ ਵਿਗਾੜਤਾ ਉਹ ਹੈਗਾ ਜਿਹੜੀ ਟਰੰਪ ਦੀ ਇਲੈਕਸ਼ਨ। ਤੇ ਉਸ ਤੋਂ ਬਾਅਦ ਜਿਹੜਾ ਟਰੰਪ ਨੇ ਬਾਕੀ ਆਪਣੇ ਸਾਥੀ ਮੁਲਕਾਂ ਦੇ ਪ੍ਰਤੀ ਜਿਹੜਾ ਰਵੱਈਆ ਅਪਣਾਇਆ। ਠੀਕ ਹੈ। ਤੇ ਕਿਉਂਕਿ ਜਿਹੜਾ ਟ੍ਰੇਡ ਆ ਉਹ ਇੰਟਰਸਟ ਬਦਲ ਗਏ, ਉਹਨਾਂ ਦੇ ਵਪਾਰ ਬਿਲਕੁਲ ਇੰਟਰਸਟ ਬਦਲ ਗਏ ਜੀ। ਸੋ ਜਿਹੜਾ ਸਾਰਾ ਜਿਹੜਾ ਟ੍ਰੇਡ ਆ ਉਹ ਓਵਰਥਰੋ ਹੋ ਗਿਆ, ਕਿਉਂਕਿ ਕੈਨੇਡਾ ਅਮਰੀਕਾ ਤੇ ਬਹੁਤ ਜ਼ਿਆਦਾ ਡਿਪੈਂਡੈਂਟ ਸੀਗਾ। ਹੁਣ ਕੈਨੇਡਾ ਨੂੰ ਸਾਰੇ ਕਿਤੇ ਦੇਖਣਾ ਪੈ ਰਿਹਾ, ਤੇ ਉਹ ਸਾਰੇ ਕਿਤੇ ਦੇ ਵਿੱਚ ਇੰਡੀਆ ਵੀ ਆਉਂਦਾ। ਜੀ ਜੀ ਬਿਲਕੁਲ। ਸੋ ਤੁਸੀਂ ਦੇਖੋ ਵੀ ਮਤਲਬ ਇੰਨੀ ਜ਼ਿਆਦਾ, ਪ੍ਰਵੀਨ ਸ਼ਰਮਾ ਜੀ, ਦੁਨੀਆ ਬਦਲ ਰਹੀ ਹੈ। ਮਤਲਬ ਇਹ ਜੀਓਪੋਲਿਟਿਕਸ ਦੇ ਉੱਤੇ ਜੇ ਦੇਖਣਾ ਜਾਵੇ, ਇੰਡੀਆ ਅਮਰੀਕਾ ਨਾਲ ਵੀ ਗੱਲ ਕਰ ਰਿਹਾ, ਇੰਡੀਆ ਕੈਨੇਡਾ ਨਾਲ ਵੀ ਗੱਲ ਕਰ ਰਿਹਾ। ਅੱਜ ਪੁਤਿਨ ਇੰਡੀਆ ਆਏ ਹੋਏ ਆ। ਸਹੀ ਸਹੀ ਸਹੀ, ਠੀਕ ਹੈ ਨਾ। ਕੈਨੇਡਾ ਚੀਨ ਨਾਲ ਗੱਲ ਕਰ ਰਿਹਾ। ਅੱਜ ਫਰਾਂਸ ਦੇ ਜਿਹੜੇ ਰਾਸ਼ਟਰਪਤੀ ਆ ਇਮੈਨੂਅਲ ਮੈਕਰੋਨ, ਉਹ ਚੀਨ ਗਏ ਹੋਏ ਆ ਸ਼ੀ ਜਿਨਪਿੰਗ ਨੂੰ ਮਿਲਣ। ਜਿਹੜੇ ਕਹਿੰਦੇ ਸੀਗੇ ਵੀ ਚੀਨ ਤਾਂ ਮਤਲਬ ਹੁਣ ਅੱਜ ਤੋਂ ਸਾਲ ਪਹਿਲਾਂ ਵੀ ਚੀਨ ਤਾਂ ਸਾਡੇ ਲਈ ਅਨਟੱਚੇਬਲ ਹੈ, ਕੈਨੇਡਾ ਕਹਿੰਦੇ ਸੀਗਾ ਵੀ ਚੀਨ ਤਾਂ ਸਾਡੇ ਲਈ ਅਨਟੱਚੇਬਲ ਹੈ। ਤੁਸੀਂ ਦੇਖੋ ਵੀ ਅਮਰੀਕਾ ਦੇ ਕਹਿਣ ਤੇ ਵਾਵਈ ਦੀ ਇਹਨਾਂ ਨੇ CFO ਵੈਨਕੂਵਰ ਦੇ 에ਅਰਪੋਰਟ ਤੇ ਕਿੰਨੇ ਸਾਲ ਬਿਠਾ ਕੇ ਰੱਖੀ ਹੈ। ਉਹ ਤੋਂ ਬਾਅਦ ਕਿੰਨਾ ਚੀਨ ਨੇ ਕੈਨੇਡਾ ਦੇ 2 ਸਿਟੀਜ਼ਨ ਜਿਹੜੇ ਸੀਗੇ ਉਹ ਪੂਰੇ ਅਰੈਸਟ ਕਰਕੇ ਰੱਖੇ ਆ, ਤੇ ਮਸੀਂ ਬਹੁਤ ਔਖੇ ਹੋ ਕੇ ਉਹਨਾਂ ਨੂੰ ਕੈਨੇਡਾ ਛਡਾ ਕੇ ਲਿਆਇਆ। ਉਹ ਸੇਮ ਹੀ ਕੈਨੇਡਾ ਤੇ ਚੀਨ ਜਿਹੜੀ G20 ਦੇ ਵਿੱਚ ਸਾਈਡ ਲਾਈਨਸ ਦੇ ਉੱਤੇ ਬੜੀਆਂ ਪ੍ਰੋਡਕਟਿਵ ਉਹਨਾਂ ਦੀਆਂ ਮੀਟਿੰਗਸ ਹੋ ਰਹੀਆਂ। ਉਹ ਲੱਗਦਾ ਵੀ ਯਾਰ ਅਸੀਂ ਸਾਡੇ ਸੁਧਾਰ ਵੱਲ ਨੂੰ ਚੱਲੀਏ। ਸੋ ਬੜਾ ਨਾ ਬੜੀ ਸਿਚੁਏਸ਼ਨ ਉਸ ਤਰੀਕੇ ਦੇ ਵਿੱਚ ਹੋਈ ਆ। ਹੁਣ ਇਹਦੇ ਵਿੱਚ ਜਿਹੜੀ ਗੱਲ ਇਹ ਆ ਵੀ ਇਹਨਾਂ ਜਿਹੜੀਆਂ ਵੱਡੀਆਂ ਤਾਕਤਾਂ, ਉਹਨਾਂ ਦੇ ਵਿੱਚ ਸਿੱਖ ਕਿੱਥੇ ਰਹਿੰਦੇ ਆ ਹਨਾ, ਜਾਂ ਪੰਜਾਬ ਦਾ ਖਿੱਤਾ ਕਿੱਥੇ ਰਹਿੰਦਾ। ਹਰ ਇੱਕ ਜਿਹੜੀ ਵੱਡੀ ਤਾਕਤ ਹੈਗੀ ਉਹ ਪੰਜਾਬ ਨੂੰ ਤੇ ਸਿੱਖਾਂ ਨੂੰ ਵਰਤਣਾ ਤਾਂ ਚਾਹੁੰਦੀ ਆ, ਪਰ ਗੱਲ ਕੀ ਆ ਵੀ ਕੀ ਸਿੱਖ ਤੇ ਪੰਜਾਬੀ ਉਸ ਗੱਲ ਲਈ ਤਿਆਰ ਆ, ਕਿ ਸਾਡੀ ਤਿਆਰੀ ਹੈਗੀ ਆ। ਅਸੀਂ ਮੋਹਰੇ ਤਾਂ ਨਹੀਂ ਬਣ ਰਹੇ ਸਾਰੇ ਇਸ ਕਾਸੇ ਦੇ ਵਿੱਚ ਜੀ। ਨਾਲੇ ਦੂਜੀ ਗੱਲ ਇਹ ਵੀ ਹੈ ਵੀ ਭਾਰਤ ਤੇ ਚੀਨ 2 ਉਹ ਵਾਹਿਦ ਮੁਲਕ ਨੇ ਜਿਨ੍ਹਾਂ ਦੇ ਉੱਤੇ ਕੈਨੇਡਾ ਹਮੇਸ਼ਾ ਪੋਲੀਟੀਕਲ ਇੰਟਰਫੇਰੈਂਸ ਦੇ ਦੋਸ਼ ਲਾਉਂਦਾ ਰਿਹਾ, ਸਿਆਸੀ ਦਖਲਅੰਦਾਜ਼ੀ ਦੇ, ਵੀ ਇਹ ਬੰਦੇ ਇਹਨੂੰ ਫੋਨ ਕਰਦੇ ਨੇ, ਆਪਣੇ ਉਮੀਦਵਾਰ ਜਿਤਾਉਂਦੇ ਨੇ, ਤੇ ਉਸ ਤੋਂ ਬਾਅਦ ਉਹ ਸਾਡੀਆਂ ਪਾਲਿਸੀਜ਼ ਦੇ ਵਿੱਚ ਆਪਣੇ ਦੇਸ਼ਾਂ ਨੂੰ ਵੇਖ ਕੇ ਉਸ ਇੰਟਰਸਟ ਦਖਲਅੰਦਾਜ਼ੀ